ਕੈਂਪ ਦੇ ਜ਼ਿਆਦਾਤਰ ਤਾਂ ਲੋਕੀ ਉਹੀ ਬਿਨਾਂ ਬਿਆਨ ਤੋਂ ਹੀ ਛੱਡੇ ਜਾ ਰਹੇ ਆ ਜੇ। ਜ਼ਿਆਦਾਤਰ ਜਿਹੜਾ ਇਨਫੋਰਮੇਸ਼ਨ ਜਿਹੜੀ ਲੋਕੀ ਕੰਟੈਕਟ ਕਰਦੇ ਆ ਉਹ ਇੱਦਾਂ ਹੀ ਹੈ ਕਿ ਛੱਡ ਤਾ ਉਹਨਾਂ ਨੂੰ ਬਿਨਾਂ ਬਿਆਨ ਤੋਂ, ਤੇ 2-4 ਦਿਨਾਂ 'ਚ ਕਈ ਵਿੱਚ ਕੇਸ ਆਉਂਦੇ ਆ ਜਿਹਦੇ ਵਿੱਚ ਉਹ ਦੱਸਦੇ ਆ ਕਿ ਬਿਆਨ ਫੇਲ ਕਰਤੇ, ਜੱਜ ਨੇ ਵਾਪਸ ਡਿਪੋਰਟ ਕਰਤਾ ਜਾਂ ਛੱਡਣਾ ਨਹੀਂ, ਪਰ ਬਹੁਤ ਘੱਟ ਆ। ਜ਼ਿਆਦਾਤਰ ਜਿਹੜੇ ਲੋਕ ਆ ਉਹ ਉਹਨਾਂ ਨੂੰ ਛੱਡ ਦਿੰਦੇ ਆ। ਸੋ ਇਹ ਹੁਣ ਆਪਣਾ ਦੇਖ ਲਿਓ ਕਿ ਜਿਹੜੇ ਬੰਦੇ ਪੈਸੇ ਖਰਚ ਕੇ ਆਉਂਦੇ ਆ ਲੱਖਾਂ ਦੇ ਵਿੱਚ, ਤੇ ਕਈ ਵਾਰੀ ਇੱਕ ਅੱਧੇ ਬੰਦੇ ਨਾਲ ਇਦਾਂ ਵੀ ਧੱਕਾ ਜਿਹੜਾ ਹੋ ਜਾਂਦਾ ਵਾ, ਤੇ ਪੈਸੇ ਫਿਰ ਪੂਰੇ ਨਹੀਂ ਹੁੰਦੇ। ਮਤਲਬ ਇਹ ਗੱਲ ਮੈਂ ਕਿਹਾ ਧਿਆਨ 'ਚ ਰੱਖ ਕੇ ਆਇਓ ਜਿਹੜਾ ਵੀ ਸੁਣਦਾ ਵਾ। ਜੀ ਜੀ। ਸੋ ਅੱਜ ਦੇ ਜਿਹੜੇ ਇਸ ਡਿਸਕਸ਼ਨ ਦੇ ਵਿੱਚ ਅਸਾਈਲਮ ਨੂੰ ਰਿਲੇਟਡ ਜਿਹੜੀਆਂ ਤੁਸੀਂ ਆਪਾਂ ਗੱਲਾਂ ਕਰ ਰਹੇ ਹਾਂ, ਸੋ ਉਹਦੇ ਵਿੱਚ ਆਪਾਂ ਕਿਹੜਾ ਟੌਪਿਕ ਜਿਹੜਾ ਹੈ ਉਸ ਦੇ ਵਿੱਚ, ਕਿਉਂਕਿ ਅਸਾਈਲਮ ਦਾ ਕਾਫੀ ਵਾਸਟ ਜਿਹੜਾ ਉਹ ਏਰੀਆ ਹੈਗਾ, ਸੋ ਉਹਦੇ ਵਿੱਚ ਆਪਾਂ ਕਿਹੜੇ ਪਾਸੇ ਵੱਲ ਨੂੰ ਜੀ ਆਪਾਂ ਪਹਿਲਾਂ ਜਿਹੜੇ ਡੈਕਲੇਰੇਸ਼ਨ ਆ, ਬਿਆਨ ਆ, ਆਪਾਂ ਉਹ ਤੋਂ ਸ਼ੁਰੂਆਤ ਕਰ ਸਕਦੇ ਹਾਂ। ਸੋ ਕੀ ਹੈ ਕਿ ਕਾਫੀ ਸਾਰੀ ਸਾਡੇ ਨਾ ਸ਼ੋਅ ਦੇ ਵਿੱਚ ਕਾਫੀ ਰੈਪੂਟੇਸ਼ਨ ਵੀ ਜਿਹੜੀ ਉਹ ਹੋਊਗੀ, ਕਿਉਂਕਿ ਉਹਦਾ ਰੀਜ਼ਨ ਇਹ ਹੈ ਕਿ ਜਿੱਦਾਂ ਹੁਣ ਆਪਾਂ ਸ਼ੋਅ ਕਈ ਵਾਰੀ ਕਰਕੇ ਵੀ ਹੱਡੀ ਦਾ ਦੱਸੀਦਾ ਵੀ ਆ, ਤੇ ਫਿਰ ਲੋਕੀ ਦੁਬਾਰਾ ਜਿਹੜੇ ਉਹੀ ਸਵਾਲ ਪੁੱਛ ਲੈਂਦੇ ਆ, ਜਾਂ ਉਹੀ ਚੀਜ਼ ਉਹਨਾਂ ਨੂੰ ਸਮਝਾਉਣੀ ਪੈਂਦੀ ਹੈ ਕਿ ਵਕੀਲ ਦਾ ਕੀ ਰੋਲ ਆ ਤੇ ਕੀ ਰੋਲ ਨਹੀਂ ਆ। ਸੋ ਸਭ ਤੋਂ ਜਿਹੜਾ ਪਹਿਲਾਂ ਲੋਕੀ ਪੁੱਛਦੇ ਉਹ ਇਹ ਹੈ ਕਿ ਮੇਰੀ ਸਟੋਰੀ ਬਣਾ ਦੋਗੇ, ਜਾਂ ਮੇਰੀ ਤਾਂ ਸਟੋਰੀ ਹੈ ਨਹੀਂ, ਜਾਂ ਮੇਰਾ ਤਾਂ ਕੇਸ ਹੈ ਨਹੀਂਗਾ। ਸੋ ਜਿਹੜੇ ਵੀ ਇੱਦਾਂ ਦੇ ਆ ਉਹ ਕੇਸ, ਭਾਵੇਂ ਮੈਂ ਭਾਵੇਂ ਕੋਈ ਵੀ ਵਕੀਲ ਆ, ਸਾਨੂੰ ਉਹ ਕੇਸ ਛੱਡਣੇ ਪੈਂਦੇ ਆ। ਸੋ ਇਹ ਭਾਵੇਂ ਮੈਂ ਹਰ ਐਪੀਸੋਡ 'ਤੇ ਆ ਕੇ ਇਹ ਗੱਲ ਬੋਲ ਸਕਦਾ, ਉਹ ਹੁਣ ਮੈਂ ਕਿਹਾ ਸੁਣਨ ਵਾਲੇ 'ਤੇ ਹੈ ਕਿ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਕਿ ਨਹੀਂ ਆਉਂਦੀ। ਉਹਦਾ ਮਤਲਬ ਇਹ ਹੈ ਕਿ ਜਿਹੜਾ ਵਕੀਲ ਆ ਉਹ ਵਕੀਲ ਵਾਲਾ ਰੋਲ ਕਰ ਸਕਦਾ। ਵਕੀਲ ਤੁਹਾਡੀ ਕਹਾਣੀ ਨਹੀਂ ਬਣਾ ਸਕਦਾ, ਤੁਹਾਡਾ ਨਕਲੀ ਕੇਸ ਨਹੀਂ ਬਣਾ ਸਕਦਾ, ਤੁਹਾਡੇ ਪਿੱਛੇ 10 ਸਾਲ ਜੇਲ੍ਹ ਨਹੀਂ ਜਾ ਸਕਦਾ। ਜਿਹੜੇ ਬਣਾਉਂਦੇ ਸੀਗੇ ਉਹ ਜੇਲ੍ਹਾਂ 'ਚ ਬੈਠੇ ਹੋਏ ਆ। ਸੋ ਇਹ ਗੱਲ ਸਿੰਪਲ, ਕਲੀਅਰ, ਸਟ੍ਰੇਟ ਫਾਰਵਰਡ ਹੈਗੀ ਆ। ਸਮਝ ਲਓ ਤਾਂ ਵਧੀਆ, ਤੁਹਾਡਾ ਵੀ ਕੰਮ ਵਧੀਆ, ਸਾਡਾ ਵੀ ਕੰਮ ਵਧੀਆ। ਜਿਹੜਾ ਲਾਇਰ ਦਾ ਰੋਲ ਆ ਉਹ ਇਹ ਹੈ ਕਿ ਤੁਹਾਡੇ ਕੀ ਫੈਕਟਸ ਆ, ਤੁਸੀਂ ਫੈਕਟਸ ਦੇਣੇ ਆ। ਅਤੇ ਜਿਹੜਾ ਸਾਡਾ ਰੋਲ ਉਹ ਇਹ ਹੈ ਕਿ ਇੱਥੇ ਲੀਗਲੀ ਇਹਦੇ ਵਿੱਚ ਕੀ ਕਮੀ ਪੇਸ਼ੀ ਆ, ਰੀਲੋਕੇਸ਼ਨ ਦਾ ਮੁੱਦਾ ਕਿੱਦਾਂ, ਫਰਮ ਰੀਸੈਟਲਮੈਂਟ, ਯੂਰਪ ਦਾ ਮੁੱਦਾ ਕੀ ਆ, ਨਵੀਆਂ ਪਾਰਟੀਆਂ ਜਿਹੜੀਆਂ ਜਿੱਤੀਆਂ ਉਹਨੂੰ ਕਿੱਦਾਂ, ਉਹਦੇ ਬਾਰੇ ਕਿੱਦਾਂ ਪ੍ਰਜੈਂਟ ਕਰਨਾ, ਤੁਹਾਡਾ ਐਵੀਡੈਂਸ ਸਾਰਾ, ਜਿੱਥੇ ਲੋਕਾਂ ਨੂੰ ਪਤਾ ਨਹੀਂ ਕਿ ਸਾਇਲਮ ਨੈਕਸਸ ਵਗੈਰਾ ਜਿਹੜੇ ਕਿਹੜੇ ਇਸ਼ੂ ਆ ਉਹ ਸਾਰੇ ਸੋਲਵ ਕਰਨੇ। ਸੋ ਵਕੀਲ ਦਾ ਜਿਹੜਾ ਰੋਲ ਆ ਉਹ ਇਹ ਰੋਲ ਆ। ਅਤੇ ਦੂਜੀ ਇਹਦੇ ਵਿੱਚ ਮੇਨ ਗੱਲ ਇਹ ਆ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਬੰਦਾ ਪਹਿਲੇ ਦਿਨ ਤੋਂ ਹੀ ਜਿਹਨੂੰ ਪਤਾ ਕਿ ਉਹਦਾ ਕੇਸ ਕੀ ਆ, ਕਿੱਦਾਂ ਚੱਲ ਰਿਹਾ, ਫਾਊਂਡੇਸ਼ਨ ਉਹਦੀ ਮਜ਼ਬੂਤ ਆ, ਉਹ ਬੰਦੇ ਨਾਲ ਕੰਮ ਕਰਕੇ ਇੱਕ ਤਾਂ ਮਜ਼ਾ ਵੀ ਆਉਂਦਾ ਵਕੀਲ ਨੂੰ। ਦੂਜਾ ਇਹ ਹੈ ਕਿ ਉਹ ਬੰਦਾ ਜਦੋਂ ਉਹਦੇ ਫਿਰ ਬਿਆਨ ਹੁੰਦੇ ਆ, ਉਹ ਆਪ ਵੀ ਚੁਕੰਨਾ ਰਹਿੰਦਾ ਕਿ ਕਿੱਥੇ ਗਲਤੀਆਂ ਹੋ ਸਕਦੀਆਂ ਜਾਂ ਹੋ ਰਹੀਆਂ। ਉਹ ਆਪ ਵਕੀਲ ਕੋਲ ਵਧੀਆ ਤਰੀਕੇ ਨਾਲ ਸਵਾਲ ਪੁੱਛ ਸਕਦਾ, ਵਕੀਲ ਵੀ ਇਹਨੂੰ ਗਾਈਡ ਕਰ ਸਕਦਾ, ਹੋਰ ਇਨਫੋਰਮੇਸ਼ਨ ਦੇ ਸਕਦਾ। ਸੋ ਕਹਿਣ ਦਾ ਮਤਲਬ ਇਹ ਕਿ ਇਹ ਇੱਕ ਕੋਲੈਬੋਰੇਟਿਵ ਐਫਰਟ ਹੈਗਾ ਜਿਹੜਾ, ਜਿਹਦੇ ਵਿੱਚ ਕਿ ਤੁਸੀਂ ਆਪਣਾ ਕੇਸ ਡਿਵੈਲਪ ਕਰ ਰਹੇ ਹੋ, ਵਕੀਲ ਤੁਹਾਨੂੰ ਲੀਗਲੀ ਸਲਾਹ ਦੇ ਰਿਹਾ ਕਿ ਕਿੱਦਾਂ ਉਹਦੀ ਪੇਸ਼ਕਸ਼ ਕਰਨੀ ਹੈ। ਜਿਹੜਾ ਬੰਦਾ ਇਹ ਚੀਜ਼ ਨਹੀਂ ਕਰ ਸਕਦਾ, 10 ਚੋਂ ਇੱਕ ਬੰਦਾ ਇੱਦਾਂ ਨਹੀਂ ਕਰ ਸਕਦਾ, ਮੈਨੂੰ ਉਹ ਕਲਾਇੰਟ ਦੇ ਵਿੱਚ ਜ਼ੀਰੋ ਇੰਟਰਸਟ ਆ, ਹੋਰ ਵਕੀਲ ਲੱਭ ਲਓ। ਠੀਕ ਆ, ਸਿੱਧੀ ਗੱਲ ਆ। ਇਹਦੇ ਵਿੱਚ ਕੋਈ ਐਰੋਗੈਂਸ ਵਾਲੀ ਗੱਲ ਨਹੀਂ। ਇਹਦੇ ਵਿੱਚ ਸਿੱਧੇ, ਜਦੋਂ ਤੋਂ ਮੇਰੇ ਖਿਆਲ ਆਪਾਂ ਸ਼ੋਅ ਕੀਤਾ, ਆਪਾਂ ਸਿੱਧੇ ਹਰ ਵਾਰੀ ਜਿਹੜੀ ਸੇਮ ਚੀਜ਼ ਉਹ ਕਹੀਦੀ ਆ। ਸੋ ਜੇ ਤੁਸੀਂ ਆਪਣੀ ਰਿਸਪੋਂਸੀਬਿਲਿਟੀ ਆਪ ਨਹੀਂ ਚੱਕ ਸਕਦੇ ਤਾਂ ਤੁਹਾਡੀ ਕੋਈ ਆਪਾਂ ਹੈਲਪ ਨਹੀਂ ਕਰ ਸਕਦੇ। ਸਿੰਪਲ ਐਜ਼ ਦੈਟ, ਹੈ ਨਾ। ਹੁਣ ਤੁਹਾਡੇ ਕੇਸ ਗਲਤ ਸੀਗਾ, ਪ੍ਰੋਬਲਮਾਂ ਹੈਗੀਆਂ ਸਾਰੀਆਂ, ਉਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ। ਤੁਹਾਡੇ ਕੰਪਲੈਕਸ ਕੇਸ ਲੈਣ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਇੱਦਾਂ ਕਿ ਪਹਿਲੀ ਜ਼ੁਬਾਨ ਤੁਹਾਡੀ ਅੱਗੇ ਹੋਣੀ ਚਾਹੀਦੀ ਕਿ ਮੇਰਾ ਆਹ ਕੇਸ ਆ, ਇੱਥੇ ਮੈਨੂੰ ਹੈਲਪ ਚਾਹੀਦੀ ਆ, ਫਿਰ ਆਪਾਂ ਤੁਹਾਡੇ ਮਗਰ ਖੜ੍ਹੇ ਹਾਂ। ਸੋ ਹੁਣ ਡੈਕਲੇਰੇਸ਼ਨ ਪਹਿਲਾਂ ਜਿਹੜੀ ਸਭ ਤੋਂ ਪਹਿਲਾਂ ਜਿਹੜੇ ਬਿਆਨ ਹੁੰਦੇ ਆ, ਸੋ ਕੀ ਇਹਦਾ ਤਰੀਕਾ ਕਿ ਪਹਿਲਾਂ ਤੁਸੀਂ ਲਾਇਰ ਨੂੰ ਕੰਟੈਕਟ ਕਰਦੇ ਆ, ਲਾਇਰ ਨਾਲ ਦੱਸਦੇ ਆ ਕਿ ਮੇਰਾ ਆਹ ਕੇਸ ਆ, ਮੈਂ ਇੰਨੀ ਤਰੀਕ ਨੂੰ ਆਇਆ ਸੀਗਾ, ਬਾਰਡਰ ਟੱਪਿਆ ਸੀਗਾ, ਇਹ ਨੰਬਰ ਤੁਹਾਨੂੰ ਆਪਣਾ ਪਤਾ ਹੋਣਾ ਚਾਹੀਦਾ। ਸੋ ਸਭ ਤੋਂ ਜਿਹੜੇ ਐਵਰੀਡੇ ਥਿੰਗ ਆ ਕਿ ਬੰਦੇ ਨੂੰ ਪੁੱਛ ਲਿਆ ਤੇਰਾ ਇਹ ਨੰਬਰ ਕੀ ਆ, 1 ਮਿੰਟ ਦਿਓ ਭਾਜੀ ਮੈਂ ਲੈ ਕੇ ਆਇਆ। ਬਸ ਬਈ 5-6 ਮਿੰਟ 10 ਮਿੰਟ ਬੰਦੇ ਨੇ ਹੋਲਡ ਲਾਤੇ, ਪਤਾ ਨਹੀਂ ਭਾਜੀ ਪੇਪਰ ਨਹੀਂ ਲੱਭਦਾ, ਕਿੱਥੇ ਇਹ ਨੰਬਰ, ਏਲੀਅਨ ਨੰਬਰ ਚੱਲ ਗਿਆ। ਸੋ ਇੱਦਾਂ ਕਿ ਵਕੀਲ ਨੂੰ ਜਦੋਂ ਵੀ ਕਾਲ ਕਰਦੇ ਆ ਨਾ, ਤੁਹਾਨੂੰ ਇਹ ਨੰਬਰ ਆਪਣਾ ਰਟਿਆ ਹੋਣਾ ਚਾਹੀਦਾ। ਵਕੀਲ ਵੀ ਫਾਈਲ ਫਿਰ ਛੇਤੀ ਪੁੱਲ ਅਪ ਕਰ ਸਕਦਾ। ਸੋ ਇਹ ਨੰਬਰ ਵਗੈਰਾ ਆਪਣਾ ਰੱਖੋ, ਆਪਣੀਆਂ ਤਰੀਕਾਂ ਹਮੇਸ਼ਾ ਯਾਦ ਰੱਖੋ ਕੀ ਹੈ ਕਿੱਦਾਂ। ਸੋ ਡਿਸਕਸ਼ਨ ਥੋੜ੍ਹੀ ਸੌਖੀ ਹੋ ਜਾਂਦੀ, ਕਲਾਇੰਟ ਨਾਲ ਵੀ ਕੰਮ ਕਰਕੇ ਮਜ਼ਾ ਆਉਂਦਾ। ਸੋ ਪਹਿਲਾਂ ਤੁਹਾਡਾ ਕੇਸ ਇਨਟੇਕ ਹੋ ਗਿਆ, ਤੁਹਾਡੀ ਜਿਹੜੀ ਤੁਹਾਨੂੰ ਚੈੱਕਲਿਸਟ ਚਲੀ ਗਈ। ਚੈੱਕਲਿਸਟ ਜਿਹੜੀ ਹੁੰਦੀ ਆ ਉਹਦੇ ਵਿੱਚ ਤੁਹਾਡੇ ਕੋਲ ਆਪਾਂ ਇਨਫੋਰਮੇਸ਼ਨ ਲੈਂਦੇ ਹਾਂ, ਜਿਹਦੇ ਹਿਸਾਬ ਨਾਲ ਆਪਾਂ ਫਾਰਮ ਜਿਹੜੇ ਆ ਉਹ ਭਰਨੇ ਆ। ਸੋ ਜਦੋਂ ਤੁਹਾਡੀ ਉਹ ਵਾਲੀ ਇਨਫੋਰਮੇਸ਼ਨ ਜਦੋਂ ਸਾਰੀ ਤਿਆਰ ਹੋ ਜਾਂਦੀ ਆ, ਅਤੇ ਫਿਰ ਤੁਸੀਂ ਆਪਣਾ ਜਿਹੜਾ ਕੇਸ ਆ ਉਹ ਬਾਅਦ 'ਚ ਪ੍ਰਪੇਅਰ ਕਰ ਸਕਦੇ ਹਾਂ। ਤੁਹਾਡੀ ਫਾਈਨਲ ਹੀਅਰਿੰਗ ਜਿਹੜੀ ਆ ਉਹ ਆਉਂਦੀ ਹੈ। ਸੋ ਜਿਹੜੀ ਤੁਹਾਡੀ ਡੈਕਲੇਰੇਸ਼ਨ ਆ, ਹੁਣ ਉਹਦੇ ਵਾਸਤੇ ਕੀ ਚਾਹੀਦਾ, ਉਹਦੇ ਵਾਸਤੇ ਪਹਿਲਾਂ ਇਹ ਹੈ ਕਿ ਤੁਹਾਡਾ ਮੁੱਦਾ ਕੀ ਆ,
ਤੁਹਾਡਾ ਵਿਆਹ ਵਾਲਾ ਕੇਸ ਆ, ਤੁਹਾਡਾ ਧਰਮ ਵਾਲਾ ਕੇਸ ਆ, ਤੁਹਾਡਾ ਪੋਲੀਟੀਕਲ ਪਾਰਟੀ ਵਾਲਾ ਕੇਸ ਆ, ਤੁਹਾਡਾ ਜਿਹੜਾ ਕੇਸ ਆ ਉਹ ਹੈ ਕੀ ਆ। ਜੀ ਤੇ ਉਹਦੇ ਵਿੱਚ ਫਿਰ ਤੁਸੀਂ ਆਪਣਾ ਸਾਰਾ ਦੱਸਦੇ ਹੋ ਕਿ ਸਭ ਤੋਂ ਬੈਸਟ ਤਰੀਕਾ ਜਿਹੜਾ ਡੈਕਲੇਰੇਸ਼ਨ ਦਾ ਇਹੀ ਆ ਕਿ ਸ਼ੁਰੂ ਤੋਂ ਸ਼ੁਰੂ ਹੋ ਜਾਓ ਕਿ ਕਿਹੜੇ ਸ਼ਹਿਰ 'ਚ ਜੰਮੇ ਸੀਗੇ, ਫੈਮਿਲੀ ਕਿੱਦਾਂ ਦੀ ਸੀਗੀ, ਫੈਮਿਲੀ ਦੇ ਵਿੱਚ ਤੁਹਾਡੇ ਕਿੰਨੇ ਜੀ ਆ, ਫਾਦਰ ਆ, ਮਦਰ ਆ, ਭੈਣ ਭਰਾ ਵਾ, ਕਿਹੜੇ ਪਿੰਡ 'ਚ ਰਹਿੰਦੇ ਆ, ਕਿੱਥੇ ਰਹਿੰਦੇ ਆ, ਰਿਲੀਜਨ ਕੀ ਆ, ਧਰਮ ਬਾਰੇ ਆਪਣਾ ਦੱਸੋ, ਆਪਣੇ ਬਿਆਨ ਦੱਸੋ ਕਿ ਤੁਸੀਂ ਕਿਹੜੀ ਪਾਰਟੀ ਨੂੰ ਮੰਨਦੇ ਆ, ਤੁਹਾਡੇ ਘਰ ਦੇ ਕਿਹੜੇ ਨੂੰ ਮੰਨਦੇ ਆ। ਫਿਰ ਆਪਣੀ ਸਕੂਲਿੰਗ ਬਾਰੇ ਦੱਸੋ, ਐਜੂਕੇਸ਼ਨ ਬਾਰੇ ਦੱਸੋ ਕਿ ਕਿੱਥੇ ਤੱਕ ਤੁਸੀਂ ਪੜ੍ਹਾਈ ਕੀਤੀ ਆ, ਕਿੱਤੇ ਕਿਹੜੇ ਕੀਤੇ ਆ। ਤੇ ਫਿਰ ਤੁਸੀਂ ਆਪਣਾ ਰੋਲ ਦੱਸੋ ਕਿ ਐਜ਼ ਅ ਵਰਕਰ, ਮੈਂਬਰ, ਪਾਰਟਿਸਪੈਂਟ ਤੁਸੀਂ ਗਤੀਵਿਧੀਆਂ ਕੀ ਕੀਤੀਆਂ। ਸੋ ਇੱਥੇ ਬਹੁਤ ਲੋਕੀ ਜਿਹੜੇ ਮਾਰ ਖਾਂਦੇ ਆ, ਮਾਰ ਇੱਦਾਂ ਖਾਂਦੇ ਆ ਕਿ ਹੁਣ ਜੇ ਤਾਂ ਬੰਦੇ ਦਾ ਕੰਮ ਉਹੀ ਹੈ ਕਿ ਉਹਨੇ ਝਾੜੂ ਪੋਚਾ ਹੀ ਲਾਇਆ ਸੀਗਾ ਤੇ ਚਾਹ ਦੀ ਸੇਵਾ ਕੀਤੀ, ਲੰਗਰ ਦੀ ਸੇਵਾ ਕੀਤੀ, ਉਹਦੇ ਵਿੱਚ ਜੱਜ ਦਾ ਇਹੀ ਹੈ ਕਿ ਭਾਈ ਤੂੰ ਇੰਨੀ ਵੱਡੀ ਸ਼ੈ ਤਾਂ ਹੈ ਨਹੀਂ ਕਿ ਤੈਨੂੰ 6 ਸਾਲ ਹੋ ਗਏ ਕਿ ਤੂੰ ਛੋਟੇ ਮੋਟੇ ਜਿਹੜੇ ਕੰਮ ਕੀਤੇ ਸੀ ਤੈਨੂੰ ਹੁਣ ਵੀ ਲੱਭ ਰਹੇ ਆ। ਸੋ ਪਹਿਲਾਂ ਤਾਂ ਇਹ ਹੈ ਕਿ ਤੁਹਾਨੂੰ ਜਿਹੜਾ ਆਪਣਾ ਰੋਲ ਆਪਣਾ ਜਿਹੜਾ ਡਿਫਾਈਨ ਕਰਨਾ ਪੈਣਾ ਕਿ ਤੁਹਾਡਾ ਐਕਚੁਅਲ ਦੇ ਵਿੱਚ ਰੋਲ ਸੀਗਾ ਕਿ ਕਿਸ ਲੈਵਲ ਦੀਆਂ ਤੁਸੀਂ ਗਤੀਵਿਧੀਆਂ ਕਰਦੇ ਹੋ। ਸੋ ਜਦੋਂ ਬੰਦਾ ਤੁਹਾਡੇ ਕੋਲ ਪੁੱਛਦਾ ਕਿ ਤੁਹਾਡੀ ਗਤੀਵਿਧੀਆਂ ਕੀ ਸੀਗੀਆਂ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਜੱਜ ਨੇ ਖਾਨਾ ਪੂਰਤੀ ਕਰਨੀ ਆ ਤੇ ਉਹਨੇ ਬਸ ਉੱਦਾਂ ਹੀ ਪੁੱਛ ਲਿਆ ਸਵਾਲ ਕਿ ਚੱਲ ਦੇਖੀਏ ਬੰਦਾ ਇਹਦੀ ਸੇਵਾ ਭਾਵਨਾ ਕੀ ਸੀਗੀ। ਉਹ ਇਹ ਨਹੀਂ ਪੁੱਛ ਰਿਹਾ, ਉਹ ਇਹ ਪੁੱਛ ਰਿਹਾ ਕਿ ਤੂੰ ਕਿਸ ਲੈਵਲ ਦਾ ਬੰਦਾ ਸੀਗਾ, ਕਿ ਇੰਨਾ ਲੱਗ ਕੀ ਕੀਤਾ ਤੂੰ ਬਾਕੀਆਂ ਨਾਲੋਂ, ਕਿ ਬਾਕੀ ਜਿਹੜੇ ਲੋਕ ਸੀਗੇ ਕਿ ਉਹਨਾਂ ਨੂੰ ਛੱਡ ਕੇ ਤੈਨੂੰ ਇਕੱਲੇ ਨੂੰ ਹੀ ਕਿਉਂ ਟਾਰਗੇਟ ਉਹਨਾਂ ਨੇ ਕੀਤਾ। ਸੋ ਜਿਹੜਾ ਸਵਾਲ ਆ ਇਹ ਉੱਥੇ ਜਾਂਦਾ ਕਿ ਕਿਉਂ ਤੁਸੀਂ ਕਿਹੜੀ ਪਾਰਟੀ ਜੁਆਇਨ ਕੀਤੀ, ਪਾਰਟੀ ਦੀਆਂ ਕੀ ਮੰਗਾਂ ਵਾ, ਜਿਹੜੀ ਮਰਜ਼ੀ ਤੁਹਾਡੀ ਪਾਰਟੀ ਹੋਵੇ, ਤੁਸੀਂ ਕਿਉਂ ਜੁਆਇਨ ਕੀਤੀ ਇਹ, ਤੇ ਉਹਦੇ ਵਿੱਚ ਤੁਹਾਡਾ ਕਿੰਨਾ ਕੁ ਐਕਟਿਵ ਰੋਲ ਜਿਹੜਾ ਹੋ ਰਿਹਾ। ਸੋ ਪਹਿਲਾਂ ਤਾਂ ਉਹ ਜਿਹੜੇ ਰੋਲ ਵਾਲੇ ਆ ਉੱਥੇ ਕਾਫੀ ਲੋਕੀ ਜਿਹੜੇ ਮਾਰ ਖਾਂਦੇ ਆ। ਜਦੋਂ ਪਹਿਲਾਂ ਹੀ ਉਹ ਤੋਂ ਪੁੱਛਿਆ ਕਿ ਤੂੰ ਕਿਹੜੀ ਗਤੀਵਿਧੀਆਂ ਕੀਤੀਆਂ, ਉਹਨੇ ਕਿਹਾ ਜੀ ਮੈਂ ਖੂਨਦਾਨ ਕੈਂਪ ਲਾਏ, ਮੈਂ ਜੀ ਇੱਦਾਂ ਕੀਤਾ ਇੱਦਾਂ ਕੀਤਾ ਇੱਦਾਂ ਕੀਤਾ। ਉਹ ਜਦੋਂ ਸੁਣ ਕੇ ਨਾ ਸਾਰਾ ਉਹ ਕਹਿੰਦਾ ਯਾਰ ਇਹ ਤਾਂ ਝਾੜੂ ਪੋਚੇ ਵਾਲੇ ਕੰਮ ਕਰਦਾ ਰਿਹਾ, ਇਹਦੇ ਵਿੱਚ ਸਿਆਸੀ ਵਾਲਾ ਕੰਮ ਕਿੱਥੇ ਆ, ਇਹਦਾ ਪੋਲੀਟੀਕਲ ਅਸਾਈਲਮ ਦਾ ਕੇਸ ਆ, ਇਹਦੇ ਮੂੰਹ ਇੱਕ ਵਾਰੀ ਵੀ ਨਹੀਂ ਨਿਕਲਿਆ ਕਿ ਮੇਰੀ ਸਿਆਸੀ ਮੰਗਾਂ ਕੀ ਹੈਗੀਆਂ। ਸੋ ਜਿਹੜਾ ਇਹਦਾ ਆਰਡਰ ਆ ਸਾਰਾ ਉਹ ਇਹ ਹੈ ਕਿ ਕਿਸੇ ਨੇ ਭਾਵੇਂ ਝਾੜੂ ਪੋਚੇ ਲਾਏ ਆ ਨਹੀਂ ਲਾਏ, ਉਹਨਾਂ ਨੇ ਇਹ ਦੇਖਣਾ ਕਿ ਬੰਦੇ ਦਾ ਜੇ ਪੋਲੀਟੀਕਲ ਅਸਾਈਲਮ ਕੇਸ ਹੈ ਕਿ ਵਾਕਈ ਇਹ ਇੱਕ ਪੋਲੀਟੀਕਲ ਬੰਦਾ ਸੀਗਾ ਕਿ ਨਹੀਂ ਸੀਗਾ। ਤੇ ਫਿਰ ਇਹਦੇ ਨਾਲ ਕੀ ਹੈ ਕਿ ਜਿਹਦਾ ਹੁਣ ਪੋਲੀਟੀਕਲ ਦਾ ਰਿਲੀਜੀਅਸ ਦਾ ਕੇਸ ਆ, ਉਹਨੂੰ ਆਫਕੋਰਸ ਪੋਲੀਟਿਕਸ ਦਾ ਪਤਾ ਹੋਣਾ ਚਾਹੀਦਾ ਕਿ ਕਿੰਨੀਆਂ ਸੀਟਾਂ ਵਾ। ਸੋ ਮੇਨ ਇੱਦਾਂ ਕਿ ਤੁਹਾਡੀ ਪਾਰਟੀ ਦਾ ਜਿਹੜਾ ਹੈੱਡ ਆ ਉਹ ਸੈਂਟਰ ਦੇ ਚੁਣਾਵ ਜਿੱਤਿਆ ਕਿ ਸਟੇਟ ਦੇ ਚੁਣਾਵ ਜਿੱਤਿਆ, ਇਹ ਨਹੀਂ ਲੋਕਾਂ ਨੂੰ ਪਤਾ ਹੁੰਦਾ ਰਾਈਟ ਕਈ ਵਾਰੀ ਕਿ ਐਮਐਲਏ ਤੇ ਐਮਪੀ ਦੇ ਵਿੱਚ ਫਰਕ ਕੀ ਆ, ਕਿਹੜੇ ਹਲਕੇ ਤੋਂ ਕਿਹੜਾ ਬੰਦਾ ਜਿੱਤਿਆ, ਟੋਟਲ ਸੀਟਾਂ ਕਿੰਨੀਆਂ, ਤੁਹਾਡੀ ਪਾਰਟੀ ਉਹ ਤੁਹਾਨੂੰ ਪ੍ਰੋਟੈਕਟ ਕਿਉਂ ਨਹੀਂ ਕਰ ਸਕਦੀ ਕਿ ਇੱਕ ਸੀਟ ਵਾਲਾ ਬੰਦਾ ਕੀ ਕਰ ਸਕਦਾ ਤੇ ਕਿੰਨੀਆਂ ਸੀਟਾਂ ਟੋਟਲ ਆ, ਕਿ ਇਹਦਾ ਕਿੰਨਾ ਕੁ ਇਨਫਲੂਐਂਸ ਆ। ਸੋ ਪੋਲੀਟਿਕਸ ਬਾਰੇ ਜਾਣਕਾਰੀ ਰੱਖੋ, ਠੀਕ ਆ। ਵੈਸੇ ਵੀ ਹਰੇਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਪੋਲੀਟਿਕਸ ਇੰਪੋਰਟੈਂਟ ਆ। ਸੋ ਉਹ ਚੀਜ਼ ਆ ਜਿਹੜੀ ਕਿ ਪੋਲੀਟੀਕਲ ਅਸਾਈਲਮ ਦਾ ਕੇਸ ਆ, ਪਰ ਧਿਆਨ ਜਿਹੜਾ ਜਨਤਾ ਦਾ ਉਹ ਧਿਆਨ ਕੇਸ ਵੱਲ ਨਹੀਂ ਹੈਗਾ, ਉਹ ਧਿਆਨ ਹੈਗਾ ਕਿ ਅਮਰੀਕਾ ਆ ਗਏ, ਇੱਥੇ ਆ ਕੇ ਗਵਾਚ ਗਏ, ਬਸ ਆਪਣੇ ਕੰਮ ਮੌਜ ਮਸਤੀਆਂ ਚੱਲੀਆਂ ਤੇ ਕੇਸ ਦੇਖਾਂਗੇ 4 ਸਾਲ ਬਾਅਦ ਕਿੱਦਾਂ ਵਾ। ਤੇ ਇੱਦਾਂ ਨਹੀਂ ਹੈਗਾ, ਤੁਹਾਨੂੰ ਜਿਹੜਾ ਪੂਰੀ ਨੌਲੇਜ ਜਿਹੜੀ ਪੋਲੀਟਿਕਸ ਦੀ ਹੈਗੀ ਉਹ ਰੱਖੋ। ਫਿਰ ਜੀ ਡੈਕਲੇਰੇਸ਼ਨ ਦੇ ਵਿੱਚ ਹੁਣ ਤੁਸੀਂ ਦੱਸਤਾ, ਆਪਣੀ ਫਾਊਂਡੇਸ਼ਨ ਦੱਸਤੀ ਕਿ ਤੁਸੀਂ ਕਿੰਨੇ ਕੁ ਲੈਵਲ ਦੇ ਬੰਦੇ ਆ, ਤੇ ਇਹਨੂੰ ਹੁਣ ਤੁਸੀਂ ਕੋਸ਼ਿਸ਼ ਕਰੋ ਕਿ ਕੋਈ ਮਤਲਬ ਇੱਦਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਤੁਸੀਂ ਜਾਣਾ ਇੰਟਰਪ੍ਰੇਟਰ ਟਰਾਂਸਲੇਟਰ ਤੋਂ ਉਹ ਕਰਨਾ। ਤੁਸੀਂ ਆਪ ਆਪਣੇ ਹੱਥੀਂ ਬਹਿ ਕੇ ਉਹਨੂੰ ਲਿਖੋ, ਆਪਣੀ ਜਿਹੜੀ ਤੁਹਾਡੇ ਨਾਲ ਹੱਡਬੀਤੀ ਹੈ ਤੁਹਾਡਾ ਬੈਟਰ ਹੋਊਗਾ ਤੁਹਾਡੇ ਲਈ। ਤੇ ਉਹਨੂੰ 4 ਸਾਲ 5 ਸਾਲ ਤਰੀਕ ਆਉਣ ਦੀ ਵੇਟ ਨਾ ਕਰੋ, ਰਾਈਟ ਵੇ ਤੁਸੀਂ ਜਿਹੜਾ ਕੰਮ ਸ਼ੁਰੂ ਕਰੋ ਤਾਂ ਕਿ ਤੁਹਾਡਾ ਫੋਕਸ ਰਵੇ ਰਾਈਟ। ਤੇ ਜਿਹੜੀ ਫਿਰ ਆ ਇੰਟਰਨੈਟ ਤੋਂ ਸ਼ੋਆਂ ਤੋਂ ਸਾਰੀ ਨੌਲੇਜ ਜਿਹੜੀ ਹੈ ਇਕੱਠੀ ਕਰੋ, ਨੌਲੇਜ ਹਮੇਸ਼ਾ ਵਧੀਆ ਚੀਜ਼ ਹੁੰਦੀ ਹੈ। ਆਪਣੀ ਫਾਊਂਡੇਸ਼ਨ ਜਿਹੜੀ ਲੇ ਕਰਤੀ ਸਟੇਟਮੈਂਟ ਦੇ ਵਿੱਚ, ਫਿਰ ਹੁਣ ਅੱਗੇ ਆ ਗਿਆ ਕਿ ਗਤੀਵਿਧੀਆਂ ਕੀ ਕੀਤੀਆਂ, ਕਿਉਂ ਤੁਹਾਨੂੰ ਉਹਨਾਂ ਨੇ ਟਾਰਗੇਟ ਕੀਤਾ। ਤੇ ਉਹਦੇ ਵਿੱਚ ਹੁਣ ਤੁਹਾਡੇ ਜੋ ਵੀ ਕਿਸੇ ਤੇ ਹਮਲਾ ਹੋਇਆ, ਕਿਸੇ ਨੂੰ ਥ੍ਰੈਟ ਹੋਇਆ, ਜੋ ਵੀ ਤੁਹਾਡੇ ਨਾਲ ਹੋਇਆ ਉਹਨੂੰ ਤੁਸੀਂ ਪੂਰੀ ਡਿਟੇਲ ਦੇ ਨਾਲ ਐਕਸਪਲੇਨ ਕਰਨਾ। ਸੋ ਮੇਨ ਇਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਆ ਕਿ ਕਿਤੇ ਹਾਕੀ ਸਟਿੱਕਾਂ ਆ ਜਾਂਦੀਆਂ, ਕਿਤੇ ਹਾਕੀ ਸਟਿੱਕਾਂ ਦੇ ਵਿੱਚੋਂ ਹਾਕੀ ਗਾਇਬ ਹੋ ਜਾਂਦੀ ਆ, ਇਕੱਲੀਆਂ ਸਟਿੱਕਾਂ ਰਹਿ ਜਾਂਦੀਆਂ ਵਾ। ਤੇ ਕਿਸੇ ਵੇਲੇ ਕਿਤੇ ਲਿਖਿਆ ਹੁੰਦਾ ਮੇਰੇ ਲੱਤ ਤੇ ਕੁੱਟ ਪਈ, ਫਿਰ ਕੋਰਟ ਦੇ ਵਿੱਚ ਜਾ ਕੇ ਕਹਿੰਦਾ ਮੇਰੇ ਬਾਂਹ ਤੇ ਕੁੱਟ ਪਈ। ਫਿਰ ਡਾਕਟਰ ਦੀਆਂ ਚਿੱਠੀਆਂ, ਕਿਤੇ ਲਿਖਿਆ ਕਿ ਮੇਰੇ ਇੰਜੈਕਸ਼ਨ ਲੱਗਿਆ, ਕਿਤੇ ਲਿਖਿਆ ਮੇਰੇ ਇੰਜੈਕਸ਼ਨ ਨਹੀਂ ਲੱਗਿਆ, ਤੇ ਕਿਤੇ ਲਿਖਿਆ ਕਿ ਮੈਂ ਘਰੇ ਆ ਕੇ ਡਾਕਟਰ ਨੇ ਇਲਾਜ ਕੀਤਾ, ਕਿਤੇ ਲਿਖਿਆ ਕਿ ਮੈਂ ਆਪਣਾ ਹਸਪਤਾਲ ਗਿਆ ਸੀਗਾ, ਤੇ ਕਿਤੇ ਲਿਖਿਆ ਕਿ ਮੇਰੀ ਮਾਂ ਨੇ ਕਾਲ ਕੀਤੀ ਡਾਕਟਰ ਨੂੰ, ਕਿਤੇ ਲਿਖਿਆ ਮੇਰੇ ਪਿਓ ਨੇ ਕਾਲ ਕੀਤੀ, ਕਿਤੇ ਲਿਖਿਆ ਸੀ ਕਿ ਮੈਨੂੰ ਹਸਪਤਾਲ ਚੱਲ ਗਏ ਤੇ ਮੈਂ ਬਾਅਦ 'ਚ ਘਰੇ ਵਾਪਸ ਆਇਆ, ਕਿਤੇ ਲਿਖਿਆ ਕਿ ਮੇਰੇ ਘਰਦਿਆਂ ਨੇ ਆ ਕੇ ਮੈਨੂੰ ਹਸਪਤਾਲ 'ਚ ਜੁਆਇਨ ਕੀਤਾ। ਸੋ ਜਿਹੜੇ ਸਾਰੇ ਫੈਕਟ ਆ ਨਾ ਛੋਟੇ ਮੋਟੇ, ਇਹਦੇ ਵਿੱਚ ਕੀ ਆ ਕਿ ਡਾਕਟਰ ਨੂੰ ਕੋਈ ਇਹ ਨਹੀਂ ਜਿਹੜਾ ਜੱਜਾਂ ਨੂੰ ਇਹ ਨਹੀਂ ਲੈਣਾ ਦੇਣਾ ਕਿ ਤੁਹਾਡੀ ਡਾਕਟਰ ਨੇ ਟਰੀਟਮੈਂਟ ਕੀ ਕੀਤੀ ਆ, ਇਹਨਾਂ ਕੋਈ ਫਰਕ
ਕਿ ਉਹ ਇਹ ਨਹੀਂ ਦੇਖ ਰਹੇ ਕਿ ਇਹ ਬੰਦੇ ਕੋਲ ਡਾਕਟਰ ਦੀ ਲੈਟਰ ਹੈਗੀ ਆ ਕਿ ਨਹੀਂ ਹੈਗੀ, ਉਹ ਇਹ ਦੇਖ ਰਹੇ ਆ ਡਾਕਟਰ ਦੀ ਲੈਟਰ ਦੇ ਵਿੱਚ ਕਿ ਜੋ ਇਹ ਬੰਦਾ ਕਹਿ ਰਿਹਾ ਕਿ ਫੋਰ ਐਗਜ਼ਾਮਪਲ ਉਹ ਤੋਂ ਪੁੱਛਿਆ ਕਿ ਤੇਰਾ ਇਲਾਜ ਕਿੱਦਾਂ ਹੋਇਆ ਸੀਗਾ, ਸੋ ਬੰਦਾ ਕਹਿ ਰਿਹਾ ਕਿ ਮੈਨੂੰ ਦਵਾਈਆਂ ਲਾਈਆਂ ਸੀਗੀਆਂ, ਪਰ ਜਿਹੜੀ ਡਾਕਟਰ ਦੀ ਲੈਟਰ ਉਹ 'ਚ ਲਿਖਿਆ ਸੀਗਾ ਕਿ ਇਹਦੇ ਇੰਜੈਕਸ਼ਨ ਲੱਗੇ ਸੀਗੇ, ਰਾਈਟ। ਸੋ ਕਿੰਨੀ ਦੇਰ ਹਸਪਤਾਲ 'ਚ ਸੀਗੇ, ਡਾਕਟਰ ਨੇ ਕੀ ਇਲਾਜ ਕੀਤਾ, ਉਹ ਕਾਫੀ ਜਿਹੜੀਆਂ ਇਨਕਨਸਿਸਟੈਂਸੀਆਂ ਉੱਥੇ ਆਪਾਂ ਦੇਖਦੇ ਹਾਂ ਕਿ ਕਾਫੀ ਕੇਸ ਜਿਹੜੇ ਖਰਾਬ ਹੁੰਦੇ ਆ ਕਿ ਬੰਦੇ ਨੇ ਬਾਕੀ ਸਾਰਾ ਤਾਂ ਕਰ ਲਿਆ, ਡਾਕਟਰ ਦੀ ਲੈਟਰ ਕਹਿੰਦਾ ਮੈਂ ਪੜ੍ਹੀ ਨਹੀਂ ਸੀ ਤਾਂ ਕਰਕੇ ਨਹੀਂ ਮੈਨੂੰ ਪਤਾ ਸੀ। ਹੁਣ ਪੜ੍ਹੀ ਦਾ ਨਹੀਂ, ਜੱਜ ਤਾਂ ਕਹਿ ਰਿਹਾ ਕਿ ਤੂੰ ਤੇਰੇ ਤੋਂ ਮੈਂ ਪੜ੍ਹੀ ਨਾ ਪੜ੍ਹੀ ਦਾ ਨਹੀਂ ਪੁੱਛਿਆ, ਮੈਂ ਤੇਰੇ ਤੋਂ ਇਹ ਪੁੱਛਿਆ ਕਿ ਤੇਰਾ ਇਲਾਜ ਕੀ ਹੋਇਆ ਸੀ, ਤੈਨੂੰ ਪਤਾ ਹੋਣਾ ਚਾਹੀਦਾ ਸੀਗਾ। ਓਕੇ, ਠੀਕ ਹੈ। ਫਿਰ ਜਿਹੜੇ ਕਈ ਵਾਰੀ ਉਹ ਸਰਸਰੀ ਜਿਹੇ ਸਵਾਲ ਪੁੱਛ ਲੈਂਦੇ ਆ ਕਿ ਜਿਹੜੀ ਡਾਕਟਰ ਦੀ ਲੈਟਰ ਆ ਉਹਦੇ ਵਿੱਚ 2022 ਦੀ ਤਰੀਕ ਲਿਖੀ ਆ, ਤੇਰਾ ਇਲਾਜ 2016 'ਚ ਹੋਇਆ ਸੀਗਾ, ਇੱਦਾਂ ਕਿਉਂ ਆ ਕਿ ਇਹ 2022 ਦੀ ਲੈਟਰ, ਇਹ 22 'ਚ ਕਿਉਂ ਲੈਟਰ ਬਣੀ ਆ, ਕਿੰਨੇ ਬਣਾਈ ਆ, ਕਿੱਦਾਂ ਬਣਾਈ ਆ। ਸੋ ਸਾਰੇ ਜਵਾਬ ਤੁਹਾਡੇ ਕੋਲ ਜਿਹੜੇ ਹੈਗੇ ਆ ਉਹ ਤਿਆਰ ਹੋਣੇ ਚਾਹੀਦੇ ਆ। ਹੁਣ ਕਈਆਂ ਦੀ ਇੱਦਾਂ ਕਿ 2016 ਦੀ ਲੈਟਰ ਉਹਨੇ ਕਹਿਣਾ ਤੂੰ 2016 'ਚ ਲੈਟਰ ਕਿਉਂ ਬਣਾਈ, ਉਦੋਂ ਤੈਨੂੰ ਕੀ ਲੋੜ ਪੈ ਗਈ ਸੀ ਲੈਟਰ ਬਣਾਉਣ ਦੀ, ਰਾਈਟ, ਕਿਉਂਕਿ ਉਹ ਕੇਸ ਤਾਂ ਸੀਗਾ ਨਹੀਂ। ਸੋ ਜੋ ਵੀ ਜਿਹੜੇ ਇੱਦਾਂ ਦੇ ਬੇਸਿਕ ਜਿਹੜੇ ਸਵਾਲ ਆ ਸਾਰੇ ਕਿਉਂ ਆ ਕਿਵੇਂ ਆ, ਉਹਦੀ ਤੁਹਾਨੂੰ ਹਾਜ਼ਰ ਜਵਾਬੀ ਚਾਹੀਦੀ ਆ, ਜਿਹੜੇ ਵੀ ਤੁਹਾਡੇ ਡਾਕੂਮੈਂਟ ਆ ਕਿ ਇਸ ਕਾਰਨ ਕਰਕੇ ਬਣਾਈ ਸੀ। ਸੋ ਉੱਥੇ ਕਾਫੀ ਲੋਕੀ ਜਿਹੜੇ ਗਲਤੀਆਂ ਉਹ ਕਰਦੇ ਆ। ਫਿਰ ਕਿੰਨੀ ਦੇਰ ਟ੍ਰੀਟਮੈਂਟ ਚੱਲਿਆ, ਉਹਦੇ ਵਿੱਚ ਵੀ ਗਲਤੀਆਂ ਲੋਕੀ ਕਰਦੇ ਆ। ਸੋ ਜਿਹੜੇ ਡਿਊਰੇਸ਼ਨ ਕੀ ਫੋਰ ਐਗਜ਼ਾਮਪਲ ਕਿਸੇ ਨੇ ਕਈ ਵਾਰੀ ਜਿੱਦਾਂ ਹੁੰਦਾ ਕਿ ਇਹਨੂੰ ਕੇਸ ਲੈਵਲ ਦੀ ਕੁੱਟ ਪਈ, ਤਾਂ ਫਿਰ ਜਦੋਂ ਬੇਸਿਕ ਸਵਾਲ ਆ ਗਿਆ ਕਿ ਅੱਛਾ ਬਾਈਕ 'ਤੇ ਸੀਗਾ, ਬਾਈਕ ਦਾ ਕੀ ਬਣਿਆ ਤੇਰੇ, ਕਿ ਤੈਨੂੰ ਤਾਂ ਕੁੱਟ ਪਈ ਸੀਗੀ, ਤੈਨੂੰ ਤਾਂ ਉਹ ਲੈ ਕੇ ਗਏ, ਫਿਰ ਮੋਟਰਸਾਈਕਲ ਕਦੋਂ ਤੇਰਾ ਘਰ ਪਹੁੰਚਿਆ। ਸੋ ਉਹ ਬੰਦੇ ਕੋਲ ਹਜੇ ਜਵਾਬੀ ਨਹੀਂ ਕਿ ਮੋਟਰਸਾਈਕਲ ਕਿੱਦਾਂ ਘਰ ਦੇ ਬਾਅਦ 'ਚ ਅਗਲੇ ਦਿਨ ਜਾ ਕੇ ਲੈ ਕੇ ਆਏ, ਕਿ ਉੱਥੋਂ ਜਿਹੜੇ ਲੋਕਾਂ ਨੇ ਤੁਹਾਡੀ ਹੈਲਪ ਕੀਤੀ ਉਹਨਾਂ ਨੇ ਚੱਕਿਆ ਜਾਂ ਕਿੱਦਾਂ ਚੱਕਿਆ। ਸੋ ਜਿਹੜੀ ਸਾਰੀ ਤੁਹਾਡੇ ਜਿਹੜੇ ਬਿਆਨ ਆ ਸਾਰੇ ਕੰਸਿਸਟੈਂਸੀ ਜਿਹੜਾ ਜੱਜ ਆ ਉਹ ਦੇਖ ਰਿਹਾ ਕਿ ਇਹ ਬੰਦਾ ਸੱਚ ਕਹਿ ਰਿਹਾ ਕਿ ਇਹ ਝੂਠ ਕਹਿ ਰਿਹਾ। ਸੋ ਕਈ ਵਾਰੀ ਇੱਦਾਂ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਤੁਹਾਨੂੰ ਆਪਣੀ ਜਿਹੜੀ ਮੈਮਰੀ ਜਿਹੜੀ ਤੁਹਾਡੀ ਫਰੈਸ਼ ਨਹੀਂ ਹੈਗੇ ਇਵੈਂਟ ਸਾਰੇ, ਅਤੇ ਤੁਹਾਨੂੰ ਇੱਦਾਂ ਦੇ ਤੁਸੀਂ ਜਿਹੜੇ ਸਵਾਲ ਆ ਉੱਤੇ ਘਾਬਰ ਜਾਂਦੇ ਆ, ਫਸ ਜਾਂਦੇ ਆ, ਜਵਾਬ ਨਹੀਂ ਦੇ ਸਕਦੇ ਆ, ਠੀਕ ਹੈ। ਵਿੱਚ ਜੱਜ ਨੂੰ ਇਹ ਲੱਗਦਾ ਕਿ ਇਹ ਬੰਦਾ ਜਵਾਬ ਨਹੀਂ ਦੇ ਪਾਇਆ, ਭਾਵੇਂ ਸਵਾਲ ਛੋਟਾ ਜਿਹਾ ਸੀਗਾ ਕਿ ਤੇਰੇ ਬਾਈਕ ਦਾ ਕੀ ਬਣਿਆ, ਕਿ ਇਹ ਬੰਦਾ ਝੂਠ ਬੋਲ ਰਿਹਾ, ਇਹ ਸੱਚ ਨਹੀਂ ਬੋਲ ਰਿਹਾ। ਸੋ ਉਹਨਾਂ ਦਾ ਕੰਮ ਸਾਰਾ ਇਹ ਹੈਗਾ ਕਿ ਬੰਦਾ ਕ੍ਰੈਡੀਬਲ ਹੈਗਾ ਕਿ ਨਹੀਂ ਹੈਗਾ। ਅਤੇ ਫਾਈਨਲੀ ਜਿਹੜੀ ਸਭ ਤੋਂ ਵੱਡੀ ਗਲਤੀ ਜਾਂ ਕਮੀ ਪੇਸ਼ੀ ਕਹਿ ਲਓ ਆਪਾਂ ਦੇਖਦੇ ਹਾਂ, ਉਹ ਇੱਦਾਂ ਕਿ ਕਿਸੇ ਦਾ 2016 'ਚ ਕੇਸ ਲੱਗਾ, ਉਹ ਆਇਆ ਤਾਂ ਇੱਦਾਂ ਕਿ ਉਹਨਾਂ ਨੂੰ ਅਪਡੇਟ ਨਹੀਂ ਉਹਨਾਂ ਨੇ ਕੁਛ ਕੀਤਾ ਕਿ ਹੁਣ 2016 'ਚ ਅਮਰੀਕਾ ਆ ਗਿਆ, ਇੱਥੇ ਆ ਕੇ ਕੀ ਕੀਤਾ, ਅਤੇ ਹੁਣ ਪਾਰਟੀਆਂ ਚੇਂਜ ਹੋ ਗਈਆਂ, ਕਿ ਹੁਣ ਕੀ ਇੱਦਾਂ ਦਾ ਚੱਲ ਰਿਹਾ, ਹੁਣ ਤੁਹਾਨੂੰ ਕਿਉਂ ਲੱਭ ਰਹੇ ਆ ਉਹ, ਕਿ ਹੁਣ ਐਸਾ ਕੀ ਹੋਇਆ ਕਿ ਤੁਹਾਨੂੰ ਅਜੇ ਤੱਕ ਲੱਭ ਰਹੇ ਆ। ਫਿਰ ਨਵੀਆਂ ਪਾਰਟੀਆਂ ਆ ਗਈਆਂ ਕਿ ਨਵੀਆਂ ਪਾਰਟੀਆਂ ਤੁਹਾਨੂੰ ਪ੍ਰੋਟੈਕਟ ਕਿਉਂ ਨਹੀਂ ਕਰ ਸਕਦੀਆਂ, ਤੁਹਾਡਾ ਬੰਦਾ ਸੰਗਰੂਰ 'ਚੋਂ ਜਿੱਤ ਗਿਆ, ਤੁਸੀਂ ਸੰਗਰੂਰ ਜਾ ਕੇ ਕਿਉਂ ਨਹੀਂ ਰਹਿ ਸਕਦੇ। ਸੋ ਇੱਦਾਂ ਦੀਆਂ ਚੀਜ਼ਾਂ ਕਈ ਵਾਰੀ ਬੰਦੇ ਨੇ ਸੋਚੀਆਂ ਨਹੀਂ, ਖੜੇ ਪੈਰੋਂ ਹਾਜ਼ਰ ਜਵਾਬ ਨਹੀਂ ਦੇ ਸਕਦਾ ਕਿ ਸੰਗਰੂਰ ਜਾ ਕੇ ਕਿਉਂ ਨਹੀਂ ਰਹਿ ਸਕਦੇ। ਉਹਨੂੰ ਲੇਟੈਸਟ ਖਬਰਾਂ ਨਹੀਂ ਪਤਾ ਹੁੰਦੀਆਂ ਕਿ ਜਿੱਦਾਂ ਹੁਣ ਫੋਰ ਐਗਜ਼ਾਮਪਲ ਆਮ ਆਦਮੀ ਪਾਰਟੀ ਜਿੱਤੀ, ਆਮ ਆਦਮੀ ਪਾਰਟੀ ਦੇ ਜਿਹੜੇ MLA ਆ 2 ਵੀਕ ਪਹਿਲਾਂ ਇਹਨਾਂ 'ਤੇ ਵੀ ਪਰਚੇ ਪੁੱਟੇ ਹੋਏ ਸੀਗੇ, ਰੇਡਾਂ ਪਈਆਂ ਸੀਗੀਆਂ। ਸੋ ਜੇ ਤੁਸੀਂ ਇੱਦਾਂ ਦੀਆਂ ਛੋਟੀਆਂ ਖਬਰਾਂ ਸਾਰੀਆਂ ਦੇਖਦੇ ਹੋ ਕਿ ਜਿਹੜੇ ਪਾਰਟੀ ਵਾਲੇ ਵਰਕਰ ਆ, ਦੂਜੀ ਵਿਰੋਧੀ ਪਾਰਟੀ ਵਾਲੇ ਵੀ ਆ, ਉਹਨਾਂ ਦੇ ਨਾਲ ਵੀ ਜਿਹੜੇ ਧੱਕੇ ਜਿਹੜੇ ਹੋ ਰਹੇ ਆ, ਤਾਂ ਇੱਦਾਂ ਕਿ ਤੁਹਾਨੂੰ ਜਦੋਂ ਇੱਦਾਂ ਦੇ ਸਵਾਲ ਪੁੱਛੇ ਜਾਊਗੇ ਕਿ ਫਲਾਨੀ ਪਾਰਟੀ ਤੁਹਾਨੂੰ ਕਿਉਂ ਨਹੀਂ ਪ੍ਰੋਟੈਕਟ ਕਰ ਸਕਦੀ, ਤੁਸੀਂ ਉਹਨਾਂ ਨੂੰ ਕਹਿ ਸਕਦੇ ਕਿ ਆਹ ਪਿਛਲੇ ਹਫ਼ਤੇ ਇੱਦਾਂ ਹੋਇਆ। ਉਹ ਕੋਈ ਵਕੀਲ ਤੁਹਾਡੀ ਤਿਆਰੀ ਨਹੀਂ ਇਹ ਚੀਜ਼ 'ਚ ਕਰਾ ਸਕਦਾ, ਕਿਉਂਕਿ ਵਕੀਲ ਨੂੰ ਆਪ ਨਹੀਂ ਪਤਾ ਕਿ ਸਰਕਾਰੀ ਵਕੀਲ ਨੇ ਪੁੱਛਣਾ ਕੀ ਆ। ਸੋ ਕਹਿਣ ਦਾ ਮਤਲਬ ਹੈ ਕਿ ਜੇ ਤੁਹਾਡਾ ਪੋਲੀਟੀਕਲ ਅਸਾਈਲਮ ਆ, ਪੋਲੀਟਿਕਸ ਦੇ ਵਿੱਚ ਇੰਟਰਸਟ ਲਓ, ਠੀਕ ਹੈ। ਆਪਣੇ ਹੱਕਾਂ ਦੀ ਜੇ ਮੰਗ ਕਰਦੇ ਆ, ਤੁਸੀਂ ਕਹਿੰਦੇ ਆ ਕਿ ਮੈਂ ਇਹਨੂੰ ਛੱਡ ਨਹੀਂ ਸਕਦਾ ਆਪਣੇ ਹੱਕਾਂ ਦੀ ਮੰਗ। ਸੋ ਫਿਰ ਇੱਦਾਂ ਕਿ ਸਵਾਲ ਇਹ ਹੈ ਕਿ ਜੇ ਤੁਸੀਂ 2016 ਦੇ ਇੱਥੇ ਆਏ ਆ, ਇੱਥੇ ਤਾਂ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ, ਤੁਸੀਂ ਇੱਥੇ ਕਿਉਂ ਨਹੀਂ ਹੱਕਾਂ ਦੀ ਮੰਗ ਕਰ ਰਹੇ, ਹਰ ਸਾਲ ਕਿਉਂ ਨਹੀਂ ਜਾ ਰਹੇ। ਸੋ ਇਹ ਹੈ ਕਿ ਆਪਣੀ ਜਿਹੜੀ ਪਾਰਟੀਸਪੇਸ਼ਨ ਆ ਉਹ ਐਕਟਿਵ ਰੱਖੋ। ਸੋ ਮੁੱਖ ਦੀ ਜੇ ਤੁਹਾਡੀ ਪਾਰਟੀਸਪੇਸ਼ਨ ਐਕਟਿਵ ਆ, ਉਹ ਤੁਹਾਡੇ ਫੇਵਰ 'ਚ ਜਾਊਗੀ।